कनैटिकट तो बाद मैसाचुसेट्स की सिटी होलीऑक वो दूसरा मुकाम बने जिन्होंने 29 अप्रैल को सिख इंडिपेंडेंस डे वजों रैकगनाइज करदे प्रोकलैमेशन जारी की है कि असी ये दोनों मेयर असी ऐलान दें कि 29 अप्रैल का दिन सिख आज़ादी दिन वजों इसनूं डिकलेयर किया जाता है। 84 तो 86 तक की वापरदा है कि सिखां दे उत्ते घल्लूकारे वरताए गए ताकि सिखां दी जिहड़ी राजसी सियासी उन्हां दीआं उमंगां ने फ्रीडम स्ट्रगल दे नाल उन्हां नूं दबाया जा सके। सिखां ने सरबत खालसा किया 26 जनवरी 1986 नूं और उहदे च उन्होंने फैसला लिया कि असीं भारती कब्जे वाले पंजाब तो जिहड़ा है वो भारती हुकूमत नूं खदेड़ना है। Whereas Sikhism originated in the Punjab region of South Asia and Sikhs have overcome massive suppression to create over several periods sovereign states in their homeland to demonstrate their desire and ability to rule in a just manner and ensuring dignity and prosperity for all without regard for caste or creed. Whereas India has committed genocide against Sikhs since 1984 in order to crush a lawful and legitimate freedom struggle, in response to which the Sarbat Khalsa, the supreme temporal decision-making body of the Sikhs, resolved on January 26, 1986 to create a sovereign state. Whereas with values nurtured by the Sikh faith that include freedom of religion, speech and expression, we stand united with those marginalized and oppressed people of the world who are also struggling for their independence and basic human rights. Now, therefore, be it proclaimed that I, Mayor Joshua and Garcia, do hereby declare April 29, 2022 as Sikh Declaration of Independence Day. वाहिगुरू जी का खालसा वाहिगुरू जी की फतेह। अस्सलाम वालेकुम। आदाब अर्ज महा तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ जी आया कहंदियां प्रोग्राम सच्चो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब। आज 16 मई 2022 2 जेठ नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਲ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜੁੜੇ ਹੋ ਪ੍ਰੋਗਰਾਮ TV 84 ਨਾਲ ਜਿੱਦਾਂ ਕਿ ਤੁਸੀਂ ਫੇਸਬੁੱਕ ਰਾਹੀਂ ਜੁੜੇ ਜਾਂ YouTube ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸ਼ੇਅਰ ਵੀ ਕਰੋ। ਸੋ ਵਿਊਅਰਸ ਆ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਪਹਿਲਾਂ ਤੇ ਆਪਾਂ ਤੁਹਾਨੂੰ ਦੱਸ ਦਈਏ ਤੁਸੀਂ ਸੁਣੀ ਲਿਆ ਹੋਣਾ ਡਾਕਟਰ ਸਾਹਿਬ ਦੀ ਆਵਾਜ਼ ਤੋਂ ਕਿ ਡਾਕਟਰ ਸਾਹਿਬ ਦੀ ਤਬੀਅਤ ਨਾ ਠੀਕ ਹੋਣ ਕਰਕੇ ਅਸੀਂ ਜਿਹੜੇ ਪ੍ਰੋਗਰਾਮ ਨੇ ਨਹੀਂ ਕਰ ਸਕੇ। ਸੋ ਅੱਜ ਵੀ ਡਾਕਟਰ ਸਾਹਿਬ ਜੀ ਦੀ ਤਬੀਅਤ ਹੈ ਥੋੜੀ ਬਹੁਤੀ ਠੀਕ ਹੈ ਸੋ ਅਸੀਂ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਚੱਠਾ ਪਰਿਵਾਰ ਅਤੇ ਮਾਨ ਪਰਿਵਾਰਾਂ ਵੱਲੋਂ। ਸੋ ਦੋਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਗੁਰਲੀਨ ਸਿੰਘ ਅਤੇ ਅਮਰਪ੍ਰੀਤ ਕੌਰ ਦੇ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ ਇਹ ਸਪਾਂਸਰਸ਼ਿਪ ਜਿਹੜੀ ਆ ਭੇਜੀ ਹੈ। ਸੋ ਇਹਨਾਂ ਨੇ ਕੌਮੀ ਹਿੱਤਾਂ ਦੀ पूर्ति ਲਈ ਅਰਦਾਸ ਕਰਦੇ ਹਾਂ ਖਾਲਿਸਤਾਨ ਦੀ ਪ੍ਰਾਪਤੀ ਲਈ ਯਤਨ ਜਾਰੀ ਰੱਖਣ ਤੇ
ਜਿਹੜੀ ਵਚਨਬੱਧਤਾ ਜਿਹੜੀ ਦੁਹਰਾਈ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਮੂਹ ਚੱਠਾ ਪਰਿਵਾਰ ਅਤੇ ਮਾਨ ਪਰਿਵਾਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਆਨੰਦ ਕਾਰ ਜੀ ਦੀ ਜਿਹੜੀ ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਔਰ ਜਿਹੜੇ ਵਾਹਿਗੁਰੂ ਨਵੀਂ ਜੋੜੀ ਨੂੰ ਜਿਹੜੀ ਹੈ ਖੁਸ਼ੀਆਂ ਭਰਿਆ ਜੀਵਨ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਇਹਨਾਂ ਦੋਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਨੈਕਟੀਕਟ ਸਟੇਟ ਵੱਲੋਂ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਵਜੋਂ ਮਾਨਤਾ ਦੇਣ ਤੋਂ ਬਾਅਦ ਹੁਣ ਮੈਸਾਚੂਸੇਟਸ ਸਟੇਟ ਹੋਲੀਓਕ ਸ਼ਹਿਰ ਦੇ ਜਿਹੜੇ ਮੇਅਰ ਵੱਲੋਂ ਵੀ ਖਾਲਿਸਤਾਨ ਆਜ਼ਾਦੀ ਦਿਵਸ ਸੰਬੰਧੀ ਪ੍ਰੋਕਲਾਮੇਸ਼ਨ ਜਿਹੜੀ ਹੈ ਜਾਰੀ ਕੀਤੀ ਗਈ ਹੈ। ਸੋ ਭਾਰਤ ਸਰਕਾਰ ਅਤੇ ਉਸਦੇ ਅਦਾਰਿਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਇਹ ਜਿਹੜੀ ਮਾਨਤਾ ਮਿਲਣਾ ਜਿਹੜੇ ਡਾਇਸਪੋਰਾ ਸਿੱਖਾਂ ਦੀ ਤਾਕਤ ਨੂੰ ਦਰਸਾਉਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਿਛਲਾ ਸਾਰਾ ਹਫਤਾ ਇੰਨੇ ਕੁ ਮੈਸੇਜਿਸ, ਫੋਨ ਕਾਲਸ ਔਰ ਟੈਕਸਟ ਮੈਸੇਜਿਸ ਕੀਤੇ ਕਿ ਇੰਨਾ ਕੁ ਜ਼ਰੂਰ ਹੌਸਲਾ ਹੋਇਆ ਕਿ ਸਾਡੇ ਲਈ ਕਿੰਨੇ ਵੀਰ ਭੈਣਾਂ ਫਿਕਰਮੰਦ ਨੇ। ਬਿਲਕੁਲ, ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਜਿਵੇਂ ਤੁਸੀਂ ਇਸ ਪ੍ਰੋਗਰਾਮ ਨੂੰ ਮਿਸ ਕੀਤਾ, ਸਾਨੂੰ ਮਿਸ ਕੀਤਾ, ਉਸ ਤੋਂ ਵੀ ਸ਼ਾਇਦ ਜ਼ਿਆਦਾ ਸ਼ਿੱਦਤ ਦੇ ਨਾਲ ਅਸੀਂ ਵੀ ਤੁਹਾਨੂੰ ਮਿਸ ਕੀਤਾ। ਔਰ ਇਹਨਾਂ ਸਾਰੇ ਦਿਨਾਂ ਦੇ ਵਿੱਚ ਜੋ ਡਿਵੈਲਪਮੈਂਟਸ ਅਰਾਊਂਡ ਦਾ ਗਲੋਬ ਚੱਲ ਰਹੀਆਂ ਸੀ ਹਮੇਸ਼ਾ, ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਅਸੀਂ ਹਰ ਚੀਜ਼ ਨੂੰ ਮੋਨੀਟਰ ਕਰਦੇ ਹਾਂ ਔਰ ਅੰਦਰ ਵਲਵਲੇ ਵੀ ਉੱਠ ਰਹੇ ਸੀ ਵੀ ਇਹ ਕੁਛ ਹੋ ਰਿਹਾ ਔਰ ਅਸੀਂ ਰੂਬਰੂ ਨਹੀਂ ਹੋ ਪਾ ਰਹੇ। ਜ਼ਾਹਰ ਹੈ ਕਿ ਅੱਜ ਕੱਲ੍ਹ ਚੇਂਜ ਆਫ ਵੈਦਰ ਉਸ ਨਾਲ ਜੁੜਿਆ ਹੋਇਆ ਕੋਈ ਜਿਹੜਾ ਉਹ ਸੀਜ਼ਨਲ ਹੀ ਏਲਮੈਂਟਸ ਹੁੰਦੀਆਂ ਨੇ ਔਰ ਫਲੂ ਵਾਇਰਸ ਦਾ ਹੀ ਅਸਰ ਸੀ। ਅਸੀਂ ਵਾਸ਼ਿੰਗਟਨ DC ਫਰਾਈਡੇ ਆਨੰਦ ਕਾਰਜ ਤੋਂ ਬਾਅਦ ਵੀਕਐਂਡ 'ਤੇ ਵਾਪਸ ਆਏ ਔਰ ਮੰਡੇ ਮਾਰਨਿੰਗ ਤੱਕ ਜਿਹੜਾ ਹੈ ਜਿਸ ਬੁਖਾਰ ਲਫ਼ਜ਼ ਦੇ ਲਈ ਪੁਰਾਤਨ ਸਿੰਘਾਂ ਨੇ ਲਫ਼ਜ਼ ਆਕੜ ਭੰਨ ਸਿੰਘ ਜਿਹਦਾ ਨਾਂ ਰੱਖਿਆ ਹੋਇਆ ਹੈ ਕਿ ਭਾਈ ਜਿਹੜਾ ਆਕੜ ਭੰਨ ਦਿੰਦਾ ਉਹ ਆਕੜ ਭੰਨ ਸਿੰਘ ਨੇ ਸਾਡੀ ਵੀ ਆਕੜ ਭੰਨ ਦਿੱਤੀ। 3-4 ਦਿਨ ਜਿਹੜਾ ਲਗਾਤਾਰਤਾ ਦੇ ਨਾਲ ਉਸ ਦਾ ਜ਼ੋਰ ਰਿਹਾ ਜੀ। ਔਰ ਵੈਸੇ ਵੀ ਮੇਰਾ ਇਹ ਇੱਕ ਇਤਿਆਤਨ ਵੀ ਹੁੰਦਾ ਹੈ ਕਿ ਅਸੀਂ ਜਦੋਂ ਇਸ ਕਿਸਮ ਦਾ ਹੁੰਦਾ ਫਲੂ ਖਾਸ ਤੌਰ 'ਤੇ ਉਦੋਂ ਐਕਸਪੋਜ਼ਰ ਨਾ ਹੋਏ ਤਾਂ ਕਿ ਬਾਕੀ ਵੀ ਸੁਰੱਖਿਅਤ ਰਹਿਣ। ਫਿਰ ਕਿਉਂਕਿ ਡਾਲਸ ਸਾਡੇ ਵੀਰਾਂ ਭੈਣਾਂ ਨੇ ਖਾਸ ਤੌਰ 'ਤੇ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ, ਉਹਨਾਂ ਨੇ ਪਿਛਲੇ ਕਈ ਹਫ਼ਤਿਆਂ ਤੋਂ ਪ੍ਰੋਗਰਾਮ ਬਣਾਇਆ ਹੋਇਆ ਸੀ TV84 ਦੀ ਫਾਈਨੈਂਸ਼ੀਅਲ ਮਦਦ ਦੇ ਲਈ ਔਰ ਸਾਨੂੰ ਵੀ ਲਗਭਗ 3 ਸਾਲ ਹੋ ਚੁੱਕੇ ਨੇ ਡਾਲਸ ਗਿਆ। ਸੋ ਉਸ ਨੂੰ ਵੀ ਮੈਂ ਮਿਸ ਨਹੀਂ ਸੀ ਕਰਨਾ ਚਾਹੁੰਦਾ। ਹਾਲਾਂ ਫਰਾਈਡੇ ਤੱਕ ਪਹੁੰਚਦੇ ਹਾਂ ਕਾਫੀ ਰਿਕਵਰੀ ਹੋ ਗਈ ਸੀ। ਫਰਾਈਡੇ ਅਸੀਂ ਡਾਲਸ ਫਲਾਈ ਕੀਤਾ ਔਰ ਸੈਚਰਡੇ ਸੰਡੇ ਜਿਹੜਾ ਲਗਾਤਾਰਤਾ ਨਾਲ 2 ਮੇਜਰ ਪ੍ਰੋਗਰਾਮ, ਪਹਿਲਾ ਸੈਚਰਡੇ ਜਿਹੜਾ ਗੁਰਦੁਆਰਾ ਸਿੰਘ ਸਭਾ ਸੀ ਔਰ ਦੂਸਰਾ ਗੁਰਦੁਆਰਾ ਅਕਾਲ ਜੋਤ ਸਾਹਿਬ ਸੰਡੇ ਦਾ ਪ੍ਰੋਗਰਾਮ ਸੀ। ਔਰ ਇਸ ਤੋਂ ਇਲਾਵਾ ਜਿਹੜੀਆਂ 1-to-1 ਮਿਲਣੀਆਂ ਸੀ ਜਿਨ੍ਹਾਂ ਦੀ ਸ਼ੁਰੂਆਤ ਸਵੇਰੇ 8-9 ਵਜੇ ਹੋ ਕੇ ਪਾਸਟ ਮਿਡਨਾਈਟ ਤੱਕ ਰਹੀ। ਸੋ ਦੋਵੇਂ ਦਿਨ ਹੀ 3 ਦਿਨ ਆਲਮੋਸਟ ਫਰਾਈਡੇ, ਸੈਚਰਡੇ, ਸੰਡੇ ਡਾਲਸ ਦੀ ਧਰਤੀ 'ਤੇ ਗੁਜ਼ਾਰੇ ਔਰ ਅੱਜ ਵੀ ਸਵੇਰੇ, ਕਿਉਂਕਿ ਅਸੀਂ ਇਹ ਹਫ਼ਤੇ ਦੀ ਸ਼ੁਰੂਆਤ ਮਿਸ ਕਰਕੇ ਨਹੀਂ ਸੀ ਕਰਨਾ ਚਾਹੁੰਦੇ ਪ੍ਰੋਗਰਾਮ, ਸੋ ਅਰਲੀ ਅਸੀਂ 7:30 ਏਅਰਪੋਰਟ 'ਤੇ ਪਹੁੰਚੇ। 1 ਘੰਟੇ ਦਾ ਟਾਈਮ ਡਿਫਰੈਂਸ ਹੈ ਡਾਲਸ ਟੈਕਸਾਸ ਨਾਲੋਂ ਔਰ ਅਸੀਂ ਸਟੂਡੀਓ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਵੈਲਕਮ। ਜ਼ਾਹਰ ਹੈ ਕਿ ਇਸ ਸਾਰੇ ਪੀਰੀਅਡ 'ਚ ਜਿਵੇਂ ਤੁਸੀਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲ ਕੀਤੀ, ਦੋਵੇਂ ਹੀ ਪਰਿਵਾਰ, ਜਦੋਂ ਅਸੀਂ ਚੱਠਾ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਮੇਰਾ ਧਿਆਨ ਬਜ਼ੁਰਗਾਂ ਵੱਲ ਜਾਂਦਾ। ਸਰ ਜਰਨੈਲ ਸਿੰਘ, ਉਹਨਾਂ ਦਾ ਅੱਗੋਂ ਜਿਹਨੂੰ ਫੈਮਿਲੀ ਟਰੀ ਅਸੀਂ ਕਹਿੰਦੇ ਹਾਂ, ਭਾਈ ਬਲਵਿੰਦਰ ਸਿੰਘ ਚੱਠਾ ਔਰ ਉਹਨਾਂ ਦੇ ਛੋਟੇ ਭਰਾ ਤਾਂ ਅਮਰਜੀਤ ਸਿੰਘ ਚੱਠਾ, ਉਹਨਾਂ ਦੇ ਸਪੁੱਤਰ ਗੁਰਲੀਨ ਸਿੰਘ, ਅਤੇ ਦੂਸਰੇ ਪਾਸੇ ਸੀਐਟਲ ਤੋਂ ਸਾਡੇ ਵੀਰ ਗੁਰਦੇਵ ਸਿੰਘ ਮਾਨ ਜਿਹੜੇ ਰੈਂਟਨ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਵੀ ਰਹੇ, ਸਾਡੇ ਨਾਲ ਲੰਬਾ ਸਮਾਂ ਉਹਨਾਂ ਦੀ
ਜਿਹੜੀ ਕੰਟੀਨਿਊਟੀ ਹੈ ਸਾਂਝ ਦੀ ਵੀ, ਪੰਥਕ ਵੀ ਔਰ ਪਰਿਵਾਰਕ ਤੌਰ ਦੇ ਉੱਤੇ ਵੀ। ਔਰ ਉਹਨਾਂ ਦੀ ਬੇਟੀ ਜਿਹੜੀ ਅਮਨਪ੍ਰੀਤ ਕੌਰ, ਸੋ ਇਹਨਾਂ ਦੋਨਾਂ ਦਾ ਹੀ, ਅਮਰਜੀਤ ਸਿੰਘ ਚੱਠੇ ਦਾ ਬੇਟਾ ਗੁਰਲੀਨ ਸਿੰਘ ਔਰ ਅਮਨਪ੍ਰੀਤ, ਇਹਨਾਂ ਦਾ ਆਨੰਦ ਕਾਰਜ ਸੀ, ਬਹੁਤ ਵੈਲੀ ਅਟੈਂਡਡ, ਦੋਨੋਂ ਪਾਸਿਆਂ ਵੱਲੋਂ ਖੋਲ੍ਹ ਕੇ, ਦਿਲ ਖੋਲ੍ਹ ਕੇ ਜਿਹੜਾ ਹੈ ਉਹ ਖਰਚ ਵੀ ਕੀਤਾ ਗਿਆ। ਔਰ ਜ਼ਾਹਰ ਹੈ ਕਿ ਹਰ ਚੀਜ਼ ਬੜੀ ਮੈਟੀਕੂਲਸਲੀ ਪਲੈਨਡ ਸੀ, ਉਸ ਦੇ ਵਿੱਚ ਪੂਰਾ ਖੁੱਲ੍ਹ-ਡੁੱਲ ਦਾ ਵਰਤਾਰਾ ਸੀ ਔਰ ਸਾਰੇ ਪਾਸਿਓਂ ਉਸ ਦੀ ਜਿਹੜੀ ਹੈ ਸ਼ਮੂਲੀਅਤ ਵੀ ਹੋਈ ਸਾਰਿਆਂ ਵੱਲੋਂ। ਔਰ ਸਾਡੇ ਲਈ ਤਾਂ ਹਰ ਓਕੇਜ਼ਨ ਜਿਹੜਾ ਹੈ ਉਹ ਪੰਥਕ ਵਿਚਾਰ ਕਰਨ ਦਾ ਹੀ ਮੌਕਾ ਹੁੰਦਾ ਹੈ। ਉਹ ਵੀ ਸਾਨੂੰ ਜੋੜੀ ਤਾਂ ਪਤਾ ਨਹੀਂ ਕਿੰਨੇ ਕੁ ਕੰਫਰਟੇਬਲ ਹੁੰਦੀ ਹੈ, ਉਹ ਤਾਂ ਗੋਡੇ ਉੱਪਰ ਥੱਲੇ ਹੀ ਕਰ ਰਹੇ ਹੁੰਦੇ ਨੇ, ਪਹਿਲਾਂ ਹੀ ਅੱਕੇ ਹੁੰਦੇ ਨੇ ਸਵੇਰ ਦੇ, ਕੱਪੜੇ ਵੀ ਭਾਰੇ ਭਾਰੇ ਪਾਏ ਹੁੰਦੇ ਨੇ ਔਰ ਕੁਦਰਤੀ ਉਸ ਦਿਨ ਮੀਂਹ ਦਾ ਮਾਹੌਲ ਵੀ ਸੀ। ਪਰ ਜਿਹੜੇ ਹੋਰ ਵੀਰ ਭੈਣਾਂ ਸਾਰੇ ਪਾਸਿਓਂ ਆਉਂਦੇ ਨੇ, ਉਹਨਾਂ ਦੀ ਦਿਲਚਸਪੀ ਵੀ ਹੁੰਦੀ ਹੈ, ਹਰ ਕੋਈ ਇਹ ਦੇਖਣਾ ਚਾਹੁੰਦਾ ਹੈ, ਜਾਣਨਾ ਚਾਹੁੰਦਾ ਹੈ, ਸੁਣਨਾ ਚਾਹੁੰਦਾ ਹੈ ਪੰਥਕ ਨੁਕਤਾ ਨਿਗਾਹ ਤੋਂ ਕਿ ਚਾਰ ਚਫੇਰੇ ਕੀ ਹੋ ਰਿਹਾ। ਔਰ ਸਾਡੇ ਨਾਲ ਤਾਂ ਜ਼ਾਹਰ ਹੈ ਜ਼ਿਆਦਾ ਉਹੀ ਬਵਾਸਤਾ ਨੇ ਜਿਹੜੇ ਘਰੋਂ ਕੱਢੇ ਹੋਏ ਨੇ, ਯਾਨੀ ਕਿ ਜਿਹੜੇ ਘਰ ਬਣਾਉਣ ਦੇ ਲਈ ਤੁਰੇ ਹੋਏ ਨੇ। ਜਦੋਂ ਤੱਕ ਇਹ ਸਾਡੀ ਮੁਹਿੰਮ ਜਿਹੜੀ ਖਾਲਿਸਤਾਨ ਦੀ ਆਜ਼ਾਦੀ ਦੀ, ਖਾਲਿਸਤਾਨ ਦੀ ਕਾਇਮੀ ਦੀ, ਇਹ ਮੰਜ਼ਿਲੇ ਮਕਸੂਦ ਤੱਕ ਨਹੀਂ ਪਹੁੰਚਦੀ, ਅਸੀਂ ਤਾਂ ਹਰ ਮੌਕੇ 'ਤੇ ਕੋਈ ਨਾ ਕੋਈ ਠੂੰਗਾ ਵੀ ਮਾਰਦੇ ਰਹਿਣਾ। ਕਈ ਵਾਰੀ ਸ਼ਾਇਦ ਕੁਛ ਕੌੜੀਆਂ ਗੱਲਾਂ ਵੀ ਹੁੰਦੀਆਂ ਨੇ ਕੁਛ ਇੱਕ ਦੇ ਲਈ, ਬਹੁਤ ਵਾਰੀ ਖੁਸ਼ੀ ਦੇ ਨਾਂ ਥੱਲੇ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਨੂੰ ਲੱਗ ਰਿਹਾ ਹੁੰਦਾ ਵੀ ਇਹਨਾਂ ਨੇ ਹਰ ਥਾਂ ਇਹੀ ਗੀਤ ਗਾਉਣੇ ਨੇ, ਪਰ ਅਸੀਂ ਵੀ ਮਜਬੂਰ ਵੀ ਹੈ। ਔਰ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਡੁੱਲਿਆ ਖੂਨ ਜਿਹੜਾ ਉਹ ਸਾਨੂੰ ਨਾ ਘਰੇ ਬਹਿਣ ਦੇਗਾ, ਨਾ ਕਦੇ ਚੁੱਪ ਕਰਨ ਦੇਗਾ। ਕਿਸੇ ਦੀ ਖੁਸ਼ੀ ਜਾਂ ਨਾਰਾਜ਼ਗੀ ਉਹ ਆਪਣੀ ਥਾਂ, ਪਰ ਬਾਈ ਐਂਡ ਲਾਰਜ ਹਮੇਸ਼ਾ ਹੀ ਸਾਨੂੰ ਪਿਆਰ ਮਿਲਦਾ ਹੈ। ਔਰ ਅਸੀਂ ਦੋਨੋਂ ਹੀ ਪਰਿਵਾਰਾਂ ਨੂੰ, ਮਾਨ ਪਰਿਵਾਰ, ਚੱਠਾ ਪਰਿਵਾਰ ਔਰ ਨਵਵਿਆਹੀ ਜੋੜੀ ਨੂੰ ਜਿਹੜਾ ਹੈ ਉਹ ਸ਼ੁਭਕਾਮਨਾਵਾਂ ਦਿੰਦੇ ਹਾਂ। ਮਹਾਰਾਜ ਚੜ੍ਹਦੀ ਕਲਾ ਦੇਣ ਔਰ ਇਵੇਂ ਹੀ ਇਸ ਪਾਸੇ ਤੁਰੇ ਰਹਿਣ। ਜ਼ਾਹਰ ਹੈ ਕਿ ਡਾਲਸ ਦੇ ਹਵਾਲੇ ਨਾਲ ਮੈਂ ਆਲਰੇਡੀ ਗੱਲ ਕੀਤੀ ਕਿ ਲਗਭਗ 3 ਸਾਲ ਬਾਅਦ ਸਾਡਾ ਜਾਣਾ ਸੀ ਔਰ ਦੋਨੋਂ ਹੀ ਓਕੇਜ਼ਨ ਸੈਚਰਡੇ ਸੰਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਹੈ ਉਹ TV 84 ਦੀ ਟੀਮ ਨੇ ਰਿਕਾਰਡ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਦਰਸ਼ਕਾਂ ਦੇ ਰੂਬਰੂ ਕਰਾਂਗੇ। ਪਰ 1-to-1 ਮੀਟਿੰਗਸ ਦੇ ਵਿੱਚ ਸਾਡੇ ਲਈ ਵੀ ਬਹੁਤ ਕੁਝ ਸਿੱਖਣ ਵਾਲਾ ਹੁੰਦਾ ਔਰ ਇਹਨਾਂ ਦੋ ਵੀਰਾਂ ਦਾ ਉਪਰਾਲਾ ਔਰ ਜ਼ਾਹਰ ਹੈ ਕਿ ਡਾਲਸ ਸਰ ਸੁਰਿੰਦਰ ਸਿੰਘ ਗਿੱਲ ਜਿਹੜੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ 'ਚੋਂ ਵੀ ਨੇ, ਲੇਕਿਨ ਉਸ ਤੋਂ ਵੀ ਬਿਯੋਂਡ ਅਸੀਂ ਜਦੋਂ ਪਹਿਲੀ ਵਾਰ 1992 ਦੇ ਵਿੱਚ ਮੇਰੀ ਪਹਿਲੀ ਫੇਰੀ ਸੀ ਡਾਲਸ ਦੀ, ਉਦੋਂ ਤੋਂ ਉਹਨਾਂ ਦੇ ਨਾਲ ਜਿਹੜੀ ਪੰਥਕ ਸਾਂਝ ਹੈ ਔਰ ਗੁਰਦੁਆਰਾ ਸਾਹਿਬ ਦੇ ਨਾਲ ਤਾਂ ਜੋ ਪੰਥਕ ਐਕਟੀਵਿਟੀ ਜੁੜੀ ਹੋਈ ਹੈ ਪਰਿਵਾਰਕ ਤੌਰ ਦੇ ਉੱਤੇ ਵੀ, ਉਹਨਾਂ ਦੇ ਉਦੋਂ ਛੋਟੇ ਬੱਚੇ ਸਨ ਗੁਰਵਿੰਦਰ ਸਿੰਘ ਔਰ ਸਵੀ ਸਿੰਘ, ਹੁਣ ਗੁਰਵਿੰਦਰ ਸਿੰਘ ਦੇ ਅੱਗੋਂ ਉਹਨਾਂ ਦੇ ਬੇਟਾ ਅਮਰੀਕ ਸਿੰਘ ਔਰ ਬੱਚੀ ਤ੍ਰਿਪਤ ਕੌਰ। ਸੋ ਉਹਨਾਂ ਬੱਚਿਆਂ ਨੂੰ ਵੀ ਚਾਅ ਹੁੰਦਾ ਮਿਲਣ ਦਾ ਔਰ ਮੇਰੇ ਲਈ ਵੀ ਹੁੰਦਾ ਵੀ ਤੁਸੀਂ ਸਭ ਨੂੰ ਜਦੋਂ ਗਰੋ ਹੁੰਦੇ ਦੇਖਦੇ ਹੋ ਉਹਨਾਂ ਦੇ ਵਿੱਚ ਉਹੀ ਮਾਪਿਓ ਵਾਲਾ ਜਜ਼ਬਾ ਅਗਲੀ ਜਨਰੇਸ਼ਨ 'ਚ ਹੁੰਦਾ ਤੇ ਸਾਨੂੰ ਵੀ ਲੱਗਦਾ ਵੀ ਨਹੀਂ ਗੱਲ ਅੱਗੇ ਤੁਰੀ ਹੋਈ ਹੈ, ਉਹ ਬੈਟਨ ਇੱਕ ਤੋਂ ਬਾਅਦ ਦੂਸਰੀ ਜਨਰੇਸ਼ਨ ਦੇ ਹੱਥ 'ਚ ਕੌਮੀ ਆਜ਼ਾਦੀ ਦੀ ਉਹ ਆ ਰਹੀ ਹੈ। ਸੋ ਇਹਨਾਂ ਦੋਨੋਂ ਦਿਨਾਂ 'ਚ ਹੀ ਸੁਰਿੰਦਰ ਸਿੰਘ ਗਿੱਲ, ਉਹਨਾਂ ਦਾ ਬੇਟਾ ਗੁਰਵਿੰਦਰ ਸਿੰਘ ਵੀ ਸਾਡੇ ਨਾਲ ਰਹੇ ਔਰ ਜੇ ਮੈਂ ਜ਼ਿਕਰ ਕਰਾਂ ਵੀ ਕਿਹਦੀ ਅਸੀਂ ਮਹਿਮਾਨ ਨਵਾਜ਼ੀ ਮਾਣੀ ਤਾਂ ਜ਼ਿਆਦਾ ਵਕਤ ਲੱਗੇਗਾ, ਲੇਕਿਨ ਵੀਰ ਜਪਿੰਦਰ ਸਿੰਘ ਉਹਨਾਂ ਨੇ ਉਹ ਹਮੇਸ਼ਾ ਹੀ ਇੱਕ ਬੜਾ ਰਾਇਲ ਅੰਦਾਜ਼ ਦੇ ਵਿੱਚ ਸਾਰਿਆਂ ਨੂੰ ਇਨਵਾਈਟ ਕਰਦੇ ਨੇ ਆਪਣੇ ਘਰ ਔਰ ਜ਼ਬਰਦਸਤ ਟਰੀਟ ਹੁੰਦੀ ਹੈ। ਉਹਨਾਂ ਦੇ ਦੋਨੋਂ ਬੇਟੇ ਜਿਹੜੇ ਕਿ ਪੰਜਾਬ 'ਚੋਂ MBBS ਕਰਕੇ ਆਏ ਨੇ, ਆਪਣੀ ਉਹ ਤਿਆਰੀ ਵੀ ਕਰ ਰਹੇ ਨੇ ਔਰ ਹਮੇਸ਼ਾ ਹੀ ਉਹਨਾਂ ਦੀ ਜਿਹੜੀ ਉਹਨਾਂ ਨੇ ਗੈਦਰਿੰਗ ਵੀ ਸੱਦੀ, ਉਹਨਾਂ ਦੇ ਵਿੱਚ ਡਾਕਟਰਸ ਵੀ ਸਨ, ਕਾਰਡੀਓਲੋਜਿਸਟ ਸਨ, ਇੱਕ ਨੈਫਰੋਲੋਜਿਸਟ ਸਨ ਔਰ ਲੋਕਲ ਇੰਜੀਨੀਅਰ ਐਕਟਿਵਿਸਟ ਸਾਰੇ। ਸੋ ਲਗਭਗ 2-3 ਘੰਟੇ ਦੀ ਜਿਹੜੀ ਹੈ ਉਹ ਕਾਫੀ ਡੂੰਘੀ ਵਿਚਾਰ ਕਿ ਪੰਥ ਅੱਜ ਕਿੱਥੇ ਖੜ੍ਹਾ ਹੈ, ਉਸ ਜ਼ਾਹਰ ਹੈ ਕਿਸਾਨ ਮੋਰਚਾ ਉਸ ਵਿਕਟਰੀ ਦੀ ਗੱਲ, ਸਾਡੇ ਸਾਹਮਣੇ ਜਿਹੜੇ ਚੈਲੰਜਸ ਨੇ ਉਹਨਾਂ ਦੀ ਗੱਲ ਔਰ ਵੀਰ ਜਪਿੰਦਰ ਸਿੰਘ ਉਹਨਾਂ ਦੇ ਪਰਿਵਾਰ ਦੇ ਅਸੀਂ ਹਮੇਸ਼ਾ ਹੀ ਮਸ਼ਕੂਰ ਹਾਂ। ਇਹ ਵੀ ਫੁਲਵਾੜੀ ਨੇ ਬਾਪੂ ਕਰਨੈਲ ਸਿੰਘ ਜੀ ਜਿਨ੍ਹਾਂ ਦੇ ਨਾਲ ਪਹਿਲੀ ਵਾਰ ਮੁਲਾਕਾਤ
ऑटवा कैनेडा ਦੇ ਵਿੱਚ ਹੋਈ 90s 'ਚ ਔਰ ਉਸ ਤੋਂ ਬਾਅਦ ਕਿਉਂਕਿ IT ਇੰਜੀਨੀਅਰ ਨੇ ਜਪਿੰਦਰ ਸਿੰਘ ਇੱਥੇ ਮੂਵ ਕੀਤੇ, ਬਾਪੂ ਜੀ ਵੀ ਇੱਥੇ ਆਏ ਔਰ ਜਦੋਂ ਵੀ ਜਾਣਾ ਹੁੰਦਾ ਡਾਲਸ ਉਹਨਾਂ ਦੇ ਨਾਲ ਉਹਨਾਂ ਨੂੰ ਮਿਲੇ ਬਿਨਾਂ ਤਾਂ ਇਵੇਂ ਹੀ ਨਹੀਂ ਸੀ ਕਿ ਵੀ ਜਿਵੇਂ ਤੀਰਥ ਯਾਤਰਾ ਮੁਕੰਮਲ ਨਹੀਂ ਹੋਈ। ਪਰ ਉਸੇ ਲੈਵਲ ਦਾ ਜਿਹੜਾ ਪਿਆਰ ਹੈ ਇਸ ਪਰਿਵਾਰ ਨੇ ਔਰ ਅੱਗੋਂ ਉਹਨਾਂ ਦੇ ਬੱਚਿਆਂ ਨੇ ਵੀ ਸਾਡੇ ਨਾਲ, ਕਿਉਂਕਿ ਪੰਥ ਨੂੰ ਸਮਰਪਿਤ ਨੇ ਔਰ ਬਹੁਤ ਡੈਡੀਕੇਸ਼ਨ ਦੇ ਨਾਲ ਅਖੰਡ ਕੀਰਤਨੀ ਪਰੰਪਰਾ ਉਸ ਦੇ ਨਾਲ ਵੀ ਜੁੜੇ ਹੋਏ ਨੇ, ਪੰਥਕ ਮਸਲਿਆਂ ਬਾਰੇ ਵੀ ਔਰ ਬਹੁਤ ਹੀ ਜਿਸ ਨੂੰ ਤੁਸੀਂ ਸ਼ਾਇਸਤਗੀ ਔਰ ਇੱਕ ਉਹ ਪੱਧਰ ਜਿੱਥੇ ਕਿ ਇੰਨੀ ਹਿਊਮਿਲਿਟੀ, ਇੰਨੀ ਨਿਮਰਤਾ, ਦੂਸਰਿਆਂ ਨੂੰ ਵਡਿਆਉਣਾ, ਮਾਣ ਦੇਣਾ ਔਰ ਅਸੀਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ TV 84 ਲਈ ਵੀ ਖੁੱਲ੍ਹ ਕੇ ਜਿਹੜੀ ਹੈ ਮਾਇਕ ਸਹਾਇਤਾ ਕੀਤੀ। ਸੋ ਇਹ ਸਾਡੀ ਡਾਲਸ ਫੇਰੀ ਦੀ ਕਹਾਣੀ ਹੈ। ਅੱਛਾ, ਦੋ ਘਟਨਾਵਾਂ ਜਿਹੜੀਆਂ ਵੀਕਐਂਡ ਦੇ ਉੱਤੇ ਖਾਸ ਤੌਰ 'ਤੇ ਦੁਖਦ, ਬਾਕੀ ਤਾਂ ਪੋਲੀਟੀਕਲੀ ਦੁਨੀਆ 'ਚ ਜੋ ਚੱਲ ਹੀ ਰਿਹਾ ਉਹ ਚੱਲਦਾ ਹੀ ਰਹਿਣਾ। ਬਿਲਕੁਲ। ਇੱਕ ਦੁਖਦਾਈ ਖਬਰ ਸੀ ਕਿ ਨਿਊਯਾਰਕ ਦੀ ਬੈਫਲੋ ਏਰੀਆ ਦੇ ਵਿੱਚ ਇੱਕ ਸਿਰਫਿਰੇ ਜਨੂਨੀ ਸੁਪਰੈਮੈਸਿਸਟ ਨਸਲਵਾਦੀ ਗੋਰੇ ਨੇ ਟਾਰਗੇਟ ਕਰਕੇ ਜਿਹੜਾ ਉਹ ਬੇਗੁਨਾਹ 10 ਦੇ ਕਰੀਬ ਜਿਨ੍ਹਾਂ 'ਚ ਬਹੁਤੇ ਅਫਰੀਕਨ ਅਮਰੀਕਨ ਨੇ ਔਰ ਉਹਨਾਂ ਦਾ ਜਦੋਂ ਅਸੀਂ ਉਮਰਾਂ ਦਾ ਵੀ ਦੇਖਦੇ ਹਾਂ ਵੀ ਕਿਸ ਉਮਰ ਦੇ 32 ਸਾਲ ਤੋਂ ਲੈ ਕੇ 86 ਸਾਲ ਤੱਕ ਦੇ ਬਜ਼ੁਰਗ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਹੈ ਔਰ 13 ਤੋਂ ਜ਼ਿਆਦਾ ਜ਼ਖਮੀ ਨੇ ਔਰ ਦੂਰ ਉਹ ਡਰਾਈਵ ਕਰਕੇ ਆਇਆ ਟਾਰਗੇਟ ਕਰਕੇ, ਕਿਉਂਕਿ ਜਿਸ ਮਾਰਕੀਟ 'ਚ ਉਹਨੇ ਇਹ ਅਟੈਕ ਕੀਤਾ ਔਰ ਨਾਲ ਦੀ ਨਾਲ ਉਹ ਲਾਈਵ ਵੀ ਕਰ ਰਿਹਾ ਸੀ ਉਹ ਸਾਰਿਆਂ ਨੂੰ, ਉਹ ਉਹੀ ਮਾਰਕੀਟ ਹੈ ਜਿਹਦੇ 'ਚ ਜ਼ਿਆਦਾ ਵੱਡੀ ਗਿਣਤੀ 'ਚ ਅਫਰੀਕਨ ਅਮਰੀਕਨ ਲੋਕ ਰਹਿੰਦੇ ਨੇ ਔਰ ਇਸ ਦੀ ਕੰਡੈਮਨੇਸ਼ਨ ਤਾਂ ਹੋਈ ਹੈ ਸਾਰੇ ਪਾਸਿਓਂ। ਪਰ ਇਹ ਅਫਸੋਸ ਦੀ ਗੱਲ ਹੈ ਵੀ ਇੱਕ ਪਾਸੇ ਜਦੋਂ ਅਸੀਂ ਅਮਰੀਕਨ ਸਿਸਟਮ ਜਾਂ ਅਮਰੀਕਾ ਦੀਆਂ ਖੂਬੀਆਂ ਦੀ ਗੱਲ ਕਰਦੇ ਹਾਂ ਉਹਦੇ ਨਾਲ ਨਾਲ ਇਹ ਨਫ਼ਰਤਾਂ ਜਿਹੜੀਆਂ ਨਸਲ 'ਤੇ ਆਧਾਰਿਤ ਨੇ, ਮਜ਼ਹਬ 'ਤੇ ਆਧਾਰਿਤ ਨੇ, ਇਹਨਾਂ ਦੇ ਵਿਕਟਮ ਅੱਜ ਵੀ ਬਣ ਰਹੇ ਨੇ। ਔਰ ਕਿਉਂਕਿ ਅਸੀਂ 9/11 ਤੋਂ ਬਾਅਦ ਹਜ਼ਾਰਾਂ ਕੇਸ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਦੇ ਨੇ ਜਿਹੜੇ ਅੱਜ ਵੀ ਬਾਦਸਤੂਰ ਜਾਰੀ ਨੇ ਔਰ ਉਹਦੇ 'ਚ ਇਕੱਲੇ ਉਹ ਕ੍ਰਾਈਮ ਜਿਹੜੇ ਨੇ ਉਹ ਜ਼ੁਬਾਨੀ ਕਲਾਮੀ ਹੇਟ ਸਪੀਚ ਤੱਕ ਮਹਿਦੂਦ ਨਹੀਂ। ਬਲਬੀਰ ਸਿੰਘ ਸੋਢੀ ਤੋਂ ਲੈ ਕੇ ਔਰ ਜੇ ਅਸੀਂ ਵਿਸਕੌਨਸਨ ਓਕ ਕ੍ਰੀਕ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਹੁੰਦਾ ਹੈ ਕਿਵੇਂ 6 ਸਿੱਖਾਂ ਨੂੰ ਇਸੇ ਤਰ੍ਹਾਂ ਦਾ ਇੱਕ ਗੋਰਾ ਜਨੂਨੀ ਜਿਹੜਾ ਉਹ ਸ਼ਹੀਦ ਕਰਦਾ ਹੈ, ਤਾਂ ਫਿਰ ਇਹ ਸਾਰੀਆਂ ਘਟਨਾਵਾਂ ਜਦੋਂ ਅਸੀਂ ਸਾਡੀ ਨਜ਼ਰ 'ਚੋਂ ਗੁਜ਼ਰਦੀਆਂ ਨੇ ਤਾਂ ਅਫਸੋਸ ਹੁੰਦਾ ਹੈ ਕਿ ਇੱਕ ਪਾਸੇ ਅਸੀਂ ਇਨਸਾਨੀ ਰੇਸ ਚੰਦਰਮਾ ਔਰ ਮਾਰਸ ਤੱਕ ਪਹੁੰਚਣ ਦੇ ਦਾਅਵੇ ਕਰਦੇ ਹਾਂ ਪਰ ਅਜੇ ਇਸ ਧਰਤੀ 'ਤੇ ਰਹਿੰਦੇ ਹਾਂ ਅਸੀਂ ਇਨਸਾਨੀਅਤ ਦਾ ਸਬਕ ਵੀ ਨਹੀਂ ਪੜ੍ਹਿਆ ਕਿ ਸਾਰੇ ਇਨਸਾਨ ਜਿਹੜੇ ਨੇ ਉਹ ਬਰਾਬਰ ਨੇ, ਇੱਕ ਦੂਸਰੇ ਨੂੰ ਪਿਆਰ ਕਰਨਾ ਔਰ ਨਫ਼ਰਤਾਂ ਨੇ ਅੱਜ ਵੀ ਸਾਡੇ ਦਿਲਾਂ ਦੇ ਬਹੁਤੇ ਹਿੱਸੇ ਨੂੰ ਮੱਲਿਆ ਹੋਇਆ। ਔਰ ਇਸ ਦੇ ਨਾਲ ਹੀ ਐਤਵਾਰ ਤੱਕ ਪਹੁੰਚਦੇ ਹਾਂ ਦੂਸਰੀ ਦੁਖਦਾਈ ਖਬਰ ਜਿਸ ਦਾ ਸਿੱਖ ਕੌਮ ਨਾਲ ਸਿੱਧੇ ਤੌਰ 'ਤੇ ਸੰਬੰਧ ਹੈ। ਪਾਕਿਸਤਾਨ ਦੇ ਪਿਸ਼ਾਵਰ ਏਰੀਆ ਦੇ ਇੱਕ ਬਾਜ਼ਾਰ 'ਚ 2 ਸਿੱਖ ਦੁਕਾਨਦਾਰ ਜਿਹੜੇ ਆਪਣੀਆਂ ਦੁਕਾਨਾਂ 'ਤੇ ਬੈਠੇ ਸਨ ਉਹਨਾਂ ਨੂੰ ਜਿਹੜਾ ਉਹ ਗੋਲੀਆਂ ਦੇ ਨਾਲ ਭੁੰਨਿਆ ਗਿਆ, ਦੋਨੋਂ ਹੀ ਜਿਹੜੇ ਨੇ ਉਹ ਮਾਰੇ ਗਏ ਔਰ ਉਹਨਾਂ ਦੀਆਂ ਵੀ ਜਿਹੜੀਆਂ ਉਮਰਾਂ ਨੇ ਬਿਲਕੁਲ ਮਿਡਲ ਏਜਡ ਯੰਗ, ਇਸ ਦੀ ਵੀ 4 ਚੁਫੇਰਿਓਂ ਕੰਡੈਮਨੇਸ਼ਨ ਹੋ ਰਹੀ ਹੈ ਔਰ ਇਸਲਾਮਿਕ ਸਟੇਟ ਖੁਰਾਸਾਨੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਸੋ ਜ਼ਾਹਰ ਹੈ ਇਹ ਟਾਰਗੇਟਡ ਕਿਲਿੰਗ ਮਾਈਨੋਰਿਟੀਜ਼ ਨੂੰ ਟਾਰਗੇਟ ਕਰਕੇ ਔਰ ਇਹ ਕਿਉਂਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਆਉਂਦਾ ਹੈ, ਇਸ ਨੂੰ ਲੈ ਕੇ ਪਾਕਿਸਤਾਨ ਦੀ ਹਕੂਮਤ ਵੱਲੋਂ ਔਰ ਸਾਰੀਆਂ ਧਿਰਾਂ ਵੱਲੋਂ ਕੰਡੈਮ ਕੀਤਾ ਗਿਆ। ਪਰ ਜੇ ਇੱਥੋਂ ਹੁਣ ਪਿਸ਼ਾਵਰ ਦੇ ਇਸ ਏਰੀਏ 'ਚ ਇਹ ਸਾਰੇ ਹੀ ਜਿਹੜੇ ਪਰਿਵਾਰ ਵੀ ਰਹਿੰਦੇ ਨੇ ਜਾਂ ਇਹਨਾਂ ਦੇ ਕਾਰੋਬਾਰ ਵੀ ਨੇ ਉਹ ਉਹਨੂੰ ਮੁਹੱਲਾ ਜੋਗਨ ਸ਼ਾਹ ਕਹਿੰਦੇ ਨੇ, ਗੁਰਦੁਆਰਾ ਭਾਈ ਜੋਗਾ ਸਿੰਘ ਆ ਉਸ ਏਰੀਏ 'ਚ ਹੀ ਨੇ ਔਰ ਲੋਕਾਂ ਵੱਲੋਂ ਆਮ ਲੋਕ ਤਾਂ ਔਰ ਉਹਨਾਂ ਦੇ ਇਸ ਕਾਂਡ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਜਿਹੜਾ ਰੋਸ ਵਿਖਾਵਾ ਹੋਇਆ ਉਹਦੇ 'ਚ ਸਿੱਖ ਕਮਿਊਨਿਟੀ ਦੇ ਨਾਲ ਨਾਲ ਮੁਸਲਮਾਨ ਭਾਈਚਾਰਾ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਇਆ ਕਿਉਂਕਿ ਲੋਕਲ ਲੈਵਲ 'ਤੇ ਨਹੀਂ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਏਜੰਸੀਆਂ ਆਪਣੇ ਕੰਮ 'ਤੇ ਲੱਗੀਆਂ ਹੋਈਆਂ ਨੇ, ਕਿਹੜੇ ਗਰੁੱਪ
किस हद तक जाके नफरत फैलाते हैं। सो ये भी जे इत्थे दुनिया के एक खूंजे बफलो दे विच एक नस्लवादी गोरा इहो ਜਿਹੀ करतूत करता है, तो दूसरे पासे पेशावर दे उस एंड दे उत्ते कोई इस किस्म का जिहड़ा फैनेटिक है जां वो जिहड़े खुरासानी ग्रुप है जिहड़े कि सारे ही अफगानिस्तान पाकिस्तान नूं डिस्टैबलाइज करना चाहुंदे ने, वो अपने एजेंडे दे उत्ते बेगुनाह अकलीयत दे दो शख्सां नूं लिआंदे ने। असीं इस दे उत्ते अखीरले सैगमेंट डिटेल च भी गलबात करांगे। हुण जे असीं प्राप्तियां दी गल करिए तो लास्ट प्रोग्राम तक पहुँचते हैं असीं स्टेट ऑफ कनैटिकट दी असैंबली वालों 29 अप्रैल 1986 के दिन नूं खालिस्तान इंडिपेंडेंस डे वजों जां सिख इंडिपेंडेंस डे वजों मानता देने की प्रोकलैमेशन नॉर्विच शहर के मेयर वालों इस संबंधी जारी प्रोकलैमेशन उसका जिक्र तो किया ही सी, पर विदिन 24 आवर्स जो जिहा रिएक्शन भारती हुकूमत ने उन्होंने ग्रेविटास वर्गे जां रिपब्लिक वर्गे TV चैनल्स ने और न्यूयॉर्क च बैठे भारत के कौंसल जनरल ने जिवें प्रैस रिलीज़ भी जारी की, खुद भी बिना अपॉइंटमेंट तो उत्थे जा पहुँचे, उत्थे जाके अपनी बेइज्जती करवाई, और फिर किवें जिहड़ियां इंडियन ऑर्गेनाइजेशनस ने इत्थे उन्हां वल्लों एक पूरा ऑर्कैस्ट्रेटेड कैंपेन किया गया सिखां दे खिलाफ भी और सिख आज़ादी तहरीक के खिलाफ भी। लेकिन असी समझते हैं भी सिख कम्यूनिटी ने भी उसका ढुकवां जवाब दिता है। वीर स्वरनजीत सिंह होरां ने अपने लैवल ते नाल दी नाल उन्हां दा डेलीगेट सैशन भी सी पार्टी दे चल रहा नैक्सट डे आन उस तो बाद दे दिनां च। सो उन्हां दी भरपूर प्रेजेंस रही हर पासे उन्हां नूं एप्रीशिएट किया गया। लेकिन असी समझते हैं भी सानू इस दे उत्ते होर भी काम करना पेगा, क्योंकि बहुत बार असी जबानी कलामी की लड़ाई तो जित लैने हैं क्योंकि सानू हुंदा भी साडे सामने किसी ने अड़ना नहीं, पर ये जिहड़ी कलम की लड़ाई है जिस दे विच कोई मात नहीं दे सकता इस सोच वालियां नूं जिन्हां दे हाथ च अज पोलीटिकल पावर है, हिंदूत्व है, और ये तो 20 दे 200 200 दे 2000 जीरोआं लाउण वाली अगों कौम है। सो ये जिहड़े ने आने वाले पीरीयड च होर भी जिहड़ा इस लैवल दे उत्ते काम करनगे। सो सानू भी घट्टो घट्ट लिखण पढ़न भावें असी ईमेल करिए जां होर जिवें बहुत सारे गुरुद्वारा साहबान वालों सपोर्ट लैटर दिते गए, इस किस्म का एफर्ट सानू करना पेगा। अदरवाइज ये हौली पॉलिटिशियन तो पॉलिटिशियन होंदे ने, वो ईस्ट दे होण वैस्ट दे होण, उन्होंने जे लगे कि एक पासे इन्नी वड्डी गिणती च, और क्योंकि हुण जिहड़े भारती मूल दे इस किस्म के हिंदूत्वी ने उन्हों की गिणती भी बहुत ज़्यादा है, पैसे भी उन्होंने कोल देण लई हुंदे ने, लेकिन असी तां इस तकीए दे सहारे हैं कि सच का अपना भार हुंदा है, पर सच नूं बाहर निकल के कूड़ नूं चैलेंज करना पैंदा है। सो असी यही गल डैलस की गुफ्तगू दे विच भी सी कि जिहड़ा बज़ वर्ड जे कहना होए कि असी किवें प्रभावित कर सकते हैं इत्थों दी डिसीजन मेकिंग नूं, ते उहदे च है पार्टिसिपेशन इन द पोलीटिकल प्रोसैस। वो घट गिणतियां नूं सूट करदा, वो डेमोक्रेट होण रिपब्लिकन होण, किसी भी धिर दे विच तुसीं ज्वाइन करो, सिटी लैवल ते करो, एजुकेशन बोर्ड लैवल ते करो, कौंसल लैवल ते करो, लेकिन पार्टिसिपेशन करो। ये सारे दे चलदे हैं साडा जदों असीं अचीवमेंट्स की गल करदे हैं तो गुरनिंदर सिंह जी धालीवाल जिहड़े मैसाचुसेट्स स्टेट च बैठे ने, जिवें स्वरनजीत सिंह होरां ने झंडा कनैटिकट च गड्ढिया है, इस तरह ही गुरनिंदर सिंह धालीवाल अपना एक खास मुकाम रखते हैं, सफल कारोबारी ने, और होलीओक सिटी जिसने पहला नवंबर 84 नूं सिख जैनोसाइड वजों भी मानता दिंदियां प्रोकलैमेशन दिती, खालसा साजना दिवस ते भी दिती, उन्होंने इस रोह दे विच कनैटिकट तो बाद मैसाचुसेट्स की सिटी होलीओक वो दूसरा मुकाम बनया जिन्हां ने 29 अप्रैल नूं सिख इंडिपेंडेंस डे वजों रैकगनाइज करते हैं प्रोकलैमेशन जारी की है, और असी मुबारकबाद दिंदे हैं। ये हुंदा है कि भी एक तमाचा, तमाचे तो बाद तमाचा, फिर इन्ने क वजन चपेड़ा कि उन्होंने साह ना आए, यही कहते हैं। सो वो भी बड़ी स्ट्रॉन्ग प्रोकलैमेशन है। उस दे इंपॉर्टेंट हिस्सों मैं समझदा भी कई बार
ਜਿਹੜੀ ਲਫ਼ਜ਼ਾਂ ਦੀ ਚੋਣ ਹੁੰਦੀ ਹੈ ਉਹ ਆਪਣੇ ਆਪ 'ਚ ਹੀ ਜਿਹੜਾ ਉਹ ਕਾਫੀ ਪਾਵਰਫੁਲ ਮੈਸੇਜ ਹੁੰਦਾ ਹੈ, ਕਿਉਂਕਿ ਬਹੁਤ ਵਾਰ ਜਦੋਂ ਇਹ ਪੰਜਾਬ ਲਫ਼ਜ਼ ਕਿਹਾ ਜਾਂਦਾ ਅੱਧੇ ਉਹਨੂੰ ਇਨ ਦਾ ਨਾਰਥ ਆਫ ਇੰਡੀਆ ਲਿਖਣਗੇ ਜਾਂ ਇਨ ਪ੍ਰੀਵੀਅਸ ਇੰਡੀਆ ਜਾਂ ਦੂਜਾ ਕਰਨਗੇ। ਪਰ ਕਿਉਂਕਿ ਅੱਜ ਸਾਡੀ ਹੋਂਦ ਉਹ ਖਾਲਿਸਤਾਨ ਹੋਏ, ਪੰਜਾਬ ਹੋਏ, ਅਸੀਂ ਸਬ ਕੰਟੀਨੈਂਟ ਦੇ ਵਿੱਚ, ਜਿਹਨੂੰ ਮੈਂ ਕਦੇ ਵੀ ਇੰਡੀਅਨ ਸਬ ਕੰਟੀਨੈਂਟ ਨਹੀਂ ਕਹਿੰਦਾ, ਸਬ ਕੰਟੀਨੈਂਟ ਹੈ ਬਰੇ ਸਗੀਰ, ਉਸ 'ਚ ਸਾਡੇ ਪੰਜਾਬ ਦੀ ਇੰਡੀਅਨ ਆਕੂਪਾਈਡ ਪੰਜਾਬ ਸਾਡੀ ਆਪਣੀ ਹੋਂਦ ਹੈ ਜਿਸ ਨੇ ਭਵਿੱਖ ਦੇ ਵਿੱਚ ਖਾਲਿਸਤਾਨ ਮੁਲਕ ਦੇ ਤੌਰ ਦੇ ਉੱਤੇ ਅੱਗੇ ਆਉਣਾ ਹੈ। ਸੋ ਇਸ ਦੀ ਸ਼ੁਰੂਆਤ ਪ੍ਰੋਕਲੇਮੇਸ਼ਨ ਦੀ ਹੁੰਦੀ ਹੈ, ਸਿਟੀ ਆਫ ਹੋਲੀਆਰਕ ਪ੍ਰੋਕਲੇਮੇਸ਼ਨ। ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਜੇ ਉਹਨਾਂ ਦੇ ਕੋਲ ਸਲਾਈਡ ਰੈਡੀ ਹੈ ਤਾਂ ਉਸ ਨੂੰ ਦਿਖਾ ਵੀ ਦੇਣ। whereas Sikhism originated in the Punjab region of South Asia and Sikhs have overcome massive suppression to create over several periods sovereign states in their homeland to demonstrate their desire and ability to rule in a just manner and ensuring dignity and prosperity for all without regard for caste or creed। ਹੁਣ ਇਹਦੇ 'ਚ ਇੱਕ ਵੇਅਰਐਜ਼ ਦੇ ਵਿੱਚ ਹੀ ਆਲਮੋਸਟ 3 ਸਦੀਆਂ ਦੀ ਸਿੱਖ ਸੋਵਰਨਟੀ ਲਈ ਲੜਾਈ ਦੀ ਹਿਸਟਰੀ ਬਿਆਨੀ ਗਈ ਹੈ ਕਿ ਅਸੀਂ ਸਾਊਥ ਏਸ਼ੀਆ ਦੇ ਵਿੱਚ ਸਾਡਾ ਮਜ਼ਹਬ ਸਿੱਖਿਜ਼ਮ ਓਰੀਜੀਨੇਟ ਹੁੰਦਾ ਹੈ ਔਰ ਇਸ ਖਿੱਤੇ ਦੇ ਵਿੱਚ ਅਸੀਂ ਬਹੁਤ ਹਕੂਮਤਾਂ ਦੇ ਹੱਥਾਂ ਦੇ ਵਿੱਚ ਜਿਹੜਾ ਉਹ ਖੱਜਲ ਖੁਆਰ ਹੋਏ, ਉਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ। ਪਰ ਸਾਡੀ ਹਮੇਸ਼ਾ ਇਹ ਡਿਜ਼ਾਇਰ ਰਹੀ ਕਿ ਅਸੀਂ ਆਪਣਾ ਸੋਵਰਨ ਰੱਖਣਾ ਆਪਣੇ ਹੋਮਲੈਂਡ ਨੂੰ, ਔਰ ਅਸੀਂ ਜਦੋਂ ਸੋਵਰਨਟੀ ਲਈ ਵੀ ਤਾਂ ਉਸ ਨੂੰ ਅਸੀਂ ਬੜੇ ਹੀ ਅਦਲ ਦੇ ਤਰੀਕੇ ਨਾਲ, ਜਸਟ ਮੈਨਰ ਨਾਲ, ਡਿਗਨਿਟੀ ਔਰ ਪ੍ਰੋਸਪੈਰਿਟੀ, ਬਿਨਾਂ ਜ਼ਾਤ ਜਾਂ ਨਸਲ ਦੇ ਕਿਸੇ ਵਿਤਕਰੇ ਦੇ ਸਾਰਿਆਂ ਸ਼ਹਿਰੀਆਂ ਨੂੰ ਪ੍ਰੋਵਾਈਡ ਕੀਤੀ। ਸੋ ਇਹਦੇ 'ਚ ਬਾਬਾ ਬੰਦਾ ਸਿੰਘ ਬਹਾਦਰ ਦੌਰ ਵੀ ਹੈ, ਸਿੱਖ ਮਿਸਲ ਦੌਰ ਵੀ ਹੈ ਔਰ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਵੀ ਹੈ। ਫਿਰ ਜਿਹੜਾ ਸਿੱਖਿਜ਼ਮ ਗੁਰੂ ਨਾਨਕ ਸਾਹਿਬ ਨੇ 1469 ਦੇ ਵਿੱਚ ਸ਼ੁਰੂਆਤ ਕੀਤੀ, ਇੰਨੇ ਸਿੱਖ ਅਮਰੀਕਾ 'ਚ ਵਸਦੇ ਨੇ। ਫਿਰ ਜਿਹੜੇ ਜਿਸ ਦੇ ਉੱਤੇ ਫੋਕਸ ਹੈ ਪ੍ਰੋਕਲੇਮੇਸ਼ਨ, ਉਸ ਦੇ ਉੱਤੇ whereas India has committed genocide against Sikhs since 1984 in order to crush a lawful and legitimate freedom struggle, in response to which the Sarbat Khalsa, the supreme temporal decision-making body of the Sikhs, resolved on January 26, 1986 to create a sovereign state in Indian occupied Punjab as the only effective means of exercising the Sikh nation's right of self-determination, which led to the formal declaration of independence by its appointed Panthak Committee on April 29, 1986। ਇਹਦੇ 'ਚ 84 ਤੋਂ 86 ਤੱਕ ਕੀ ਵਾਪਰਦਾ ਕਿ ਸਿੱਖਾਂ ਦੇ ਉੱਤੇ ਘੱਲੂਘਾਰੇ ਵਰਤਾਏ ਗਏ ਤਾਂ ਕਿ ਸਿੱਖਾਂ ਦੀ ਜਿਹੜੀ ਰਾਜਸੀ ਸਿਆਸੀ ਉਹਨਾਂ ਦੀਆਂ ਉਮੰਗਾਂ ਨੇ ਫਰੀडम ਸਟਰਗਲ ਦੇ ਨਾਲ ਉਹਨਾਂ ਨੂੰ ਦਬਾਇਆ ਜਾ ਸਕੇ। ਔਰ ਇਹਦੇ ਜਵਾਬ ਦੇ ਵਿੱਚ ਸਿੱਖਾਂ ਨੇ ਸਰਬੱਤ ਖਾਲਸਾ ਕੀਤਾ 26 ਜਨਵਰੀ 1986 ਨੂੰ, ਔਰ ਉਹਦੇ 'ਚ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਜਿਹੜਾ ਉਹ ਭਾਰਤੀ ਹਕੂਮਤ ਨੂੰ ਖਦੇੜਨਾ ਔਰ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੱਕ ਦੀ ਵਰਤੋਂ ਕਰਨੀ ਹੈ। ਔਰ ਇਸੇ ਹੀ ਕੌਂਟੈਕਸਟ 'ਚ ਸਰਬੱਤ ਖਾਲਸਾ ਦੇ ਫੈਸਲੇ ਮੁਤਾਬਕ ਹੀ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਗਿਆ। whereas Sikhs in Punjab and across the world have since that historic declaration, which spoke of freedom, equality and social justice to all, made great sacrifices to secure resolution to the Indo-Sikh conflict according to that cherished national goal, and we salute the martyrs of our noble freedom struggle। ਕਿ ਇਸ ਐਲਾਨਨਾਮੇ ਤੋਂ ਬਾਅਦ ਇਹਦੀ ਰੌਸ਼ਨੀ ਦੇ ਵਿੱਚ ਔਰ ਸਾਰਿਆਂ ਦੇ ਲਈ ਬਰਾਬਰੀ ਔਰ ਜਸਟਿਸ ਲੈਣ ਦੇ ਲਈ ਅਸੀਂ ਆਪਣੇ ਯਤਨ ਜਾਰੀ ਰੱਖੇ ਔਰ ਅਸੀਂ ਇਸ ਜਿਹੜਾ ਨੋਬਲ ਗੋਲ ਹੈ ਸਾਡਾ ਆਜ਼ਾਦੀ ਦਾ, ਉਸ ਦੇ ਲਈ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਲਿਆਂਦੇ। whereas with values nurtured by the Sikh faith that include freedom of religion, speech and expression, we stand united with those marginalized and
oppressed people of the world who are also struggling for their independence and basic human rights। ਇਹ ਸਿੱਖੀ ਸਪਿਰਿਟ ਹੈ ਜਿਹੜੀ ਇਸ ਪ੍ਰੋਕਲਾਮੇਸ਼ਨ ਚੋਂ ਜਾਰੀ ਹੁੰਦੀ ਕਿ ਬੇਸ਼ੱਕ ਅਸੀਂ ਖੁਦ ਆਪਣੀ ਸੋਵਰਨਟੀ ਲਈ ਲੜ ਰਹੇ ਹਾਂ, ਪਰ ਅਸੀਂ ਉਹਨਾਂ ਸਾਰੇ ਲੋਕਾਂ ਦੀ ਦੁਨੀਆ ਭਰ ਦੇ ਵਿੱਚ ਜਿਹੜੇ ਜ਼ੁਲਮ ਦਾ ਸ਼ਿਕਾਰ ਨੇ ਔਰ ਆਪਣੀ ਆਜ਼ਾਦੀ ਲਈ ਲੜ ਰਹੇ ਨੇ, ਔਰ ਉਹ ਬੇਸ਼ੱਕ ਧਰਮ ਦੀ ਲੜਾਈ ਹੈ, ਆਜ਼ਾਦੀ ਦੀ, ਸਪੀਚ ਦੀ ਹੈ ਜਾਂ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਅਸੀਂ ਉਹਨਾਂ ਸਾਰਿਆਂ ਦੇ ਨਾਲ ਖੜ੍ਹੇ। Whereas we applaud the international community's adoption of fundamental human rights as inalienable requirement of the world order, in particular the adoption by United Nations of Article 1st of 1966 Covenant and human rights, which gives pride of place to the right of self-determination as the only guarantee of other human rights। ਫਿਰ ਇਹ UN ਚਾਰਟਰ ਦੇ ਆਰਟੀਕਲ 1 ਦੀ ਸ਼ਲਾਘਾ ਕੀਤੀ ਗਈ ਹੈ ਕਿ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੰਦਾ ਹੈ। ਪਰ ਇਹ ਕਹਿਣ ਤੋਂ ਬਾਅਦ ਮੇਅਰ ਨੇ ਆਪਣੀ ਸਟੈਂਪ ਥੱਲੇ ਡਿਕਲੇਅਰ ਕੀਤਾ, ਨਾਓ therefore be it proclaimed that I, Mayor Joshua and Garcia, do hereby declare April 29, 2022 as Sikh Declaration of Independence Day। ਕਿ ਅਸੀਂ ਇਹ ਦੋਨੋਂ ਮੇਅਰ ਅਸੀਂ ਐਲਾਨਦੇ ਕਿ 29 ਅਪ੍ਰੈਲ ਦਾ ਦਿਨ ਸਿੱਖ ਆਜ਼ਾਦੀ ਦਿਨ ਵਜੋਂ ਇਸ ਨੂੰ ਡਿਕਲੇਅਰ ਕੀਤਾ ਜਾਂਦਾ। ਸੋ ਅਸੀਂ ਜਿੱਥੇ ਸਮੂਹ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ ਸਿਟੀ ਆਫ ਹੋਲੀਓਕ ਦੇ ਮੇਅਰ ਔਰ ਉਹਨਾਂ ਦੀ ਕੌਂਸਲ ਦਾ ਵੀ ਸ਼ੁਕਰੀਆ ਅਦਾ ਕਰਦੇ, ਉੱਥੇ ਖਾਸ ਤੌਰ 'ਤੇ ਵੀਰ ਗੁਰਨਿੰਦਰ ਸਿੰਘ ਧਾਲੀਵਾਲ, ਕਿਉਂਕਿ ਸਾਰਾ ਐਫਰਟ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਹੋ ਰਿਹਾ ਔਰ ਇਹਦੇ ਲਈ ਸਰਦਾਰ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ, ਉਹਨਾਂ ਦਾ ਬਹੁਤ ਵੱਡਾ ਇਸ ਯੋਗਦਾਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।